ਬਿਲਕੁਲ ਡਾਕਟਰ ਸਾਹਿਬ, ਬੜਾ ਅਹਿਮ ਨੁਕਤਾ ਜਿਹੜਾ ਆ ਇਹ ਤੁਸੀਂ ਚੁੱਕਿਆ ਆ, ਚਾਹੇ ਉਹ ਵੈਟੀਕਨ ਸਟੇਟਸ ਦਾ ਆ ਕਿ ਪਾਕਿਸਤਾਨ ਜਿਹੜਾ ਆ ਉਹਦੇ ਕੋਲ ਬੜੇ ਰਾਹ ਨੇ ਕਿ ਉਹ ਡਿਪਲੋਮੈਟਿਕਲੀ ਜਿਹੜੀ ਆ ਸਿੱਖ ਫੈਕਟਰ ਆ ਜਾਂ ਸਿੱਖ ਸਟਰਗਲ ਆ ਉਹਦੀ ਸਪੋਰਟ ਕਰ ਸਕਦਾ ਆ। ਪਰ ਇਹ ਹੁਣ ਪਾਕਿਸਤਾਨ ਨੇ ਆਪਣੇ, ਕਿਉਂਕਿ ਹਰ ਮੁਲਕ ਨੇ ਆਪਣੇ ਸੈਲਫ ਇੰਟਰਸਟ ਦੇ ਨਾਲ ਕੰਮ ਕਰਨਾ ਹੁੰਦਾ ਹੈ, ਤਾਂ ਇਸ ਗੱਲ ਬਾਰੇ ਵੀ ਜਿਹੜਾ ਗੱਲਬਾਤ ਆ ਅੱਗੇ ਉਹ ਤੁਰਨੀ ਚਾਹੀਦੀ ਆ। ਤੇ ਡਾਕਟਰ ਸਾਹਿਬ, ਹੁਣ ਮੈਂ ਆਪਣੇ ਆਖਰੀ ਸਵਾਲ ਵੱਲ ਨੂੰ ਅੱਜ ਦੇ ਸ਼ੋਅ 'ਚ ਵਧ ਰਿਹਾ ਕਿ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਤੇ ਤਾਮਿਲਨਾਡੂ ਦੀਆਂ ਚੋਣਾਂ, ਜਿਨ੍ਹਾਂ ਬਾਰੇ ਬੜੀ ਚਰਚਾ ਜਿਹੜੀ ਆ ਉਹ ਚੱਲ ਰਹੀ ਆ ਭਾਰਤ ਦੇ ਵਿੱਚ ਵੀ। ਤੇ ਇਸ ਸਾਰੀ ਇਹਨਾਂ ਨਤੀਜਿਆਂ ਨੇ ਪੰਜਾਬ, ਕਿਉਂਕਿ ਹੁਣ ਚੋਣਾਂ ਵੱਲ ਨੂੰ ਵੱਧ ਰਿਹਾ, ਕੁਛ ਮਹੀਨੇ ਰਹਿ ਗਏ ਆ, ਤੇ ਪੰਜਾਬ ਦੇ ਵਿੱਚ ਵੀ ਕਾਫੀ ਜਿਹੜੀ ਚਰਚਾ ਹੈ ਉਹ ਛਿੜੀ ਆ ਕਿ ਕੀ ਜਿਹੜੀ ਬੀਜੇਪੀ ਆ ਉਹ ਜਿੱਥੇ ਇੱਕ ਪੱਛਮੀ ਬੰਗਾਲ ਦੇ ਰੂਪ 'ਚ ਜਿਹੜਾ ਇੱਕ ਵੱਡਾ ਹਰਡਲ ਮੰਨਿਆ ਜਾ ਰਿਹਾ ਸੀ ਉਹਦੇ ਰਾਹ 'ਚ, ਉਹਨੂੰ ਉਸਨੇ ਸਰ ਕੀਤਾ ਹੈ, ਤਾਂ ਪੰਜਾਬ ਜਿਹਨੂੰ ਕਿ ਕਿਹਾ ਜਾ ਰਿਹਾ, ਇਹ ਵੀ ਹਜੇ ਧਾਰਨਾ ਹੈ ਕਿ ਪੰਜਾਬ ਨੂੰ ਬੀਜੇਪੀ ਨਹੀਂ ਸਰ ਕਰ ਸਕਦੀ। ਪਰ ਬੀਜੇਪੀ ਦੀਆਂ ਪੋਸਟਾਂ, ਉਹਨਾਂ ਦੇ ਲੀਡਰਾਂ ਦੇ ਬਿਆਨ ਜਿਹੜੇ ਆ ਉਹ ਇਸ ਤਰੀਕੇ ਦੇ ਆ ਰਹੇ ਆ ਕਿ ਅਗਲਾ ਜਿਹੜਾ ਹੁਣ ਸਾਡਾ ਨਿਸ਼ਾਨਾ ਹੈ ਉਹ ਪੰਜਾਬ ਤੇ ਆ। ਤਾਂ ਪੰਜਾਬ ਦੇ ਉੱਤੇ ਇਹਨਾਂ ਚੋਣ ਨਤੀਜਿਆਂ ਦੇ ਕੀ ਅਸਰ ਪੈ ਸਕਦੇ ਆ, ਪੰਜਾਬ ਦੇ ਆਉਣ ਵਾਲੇ ਚੋਣ ਨਤੀਜਿਆਂ ਤੇ ਪੰਜਾਬ ਦੇ ਵਿੱਚ ਜਿਹੜੀ ਹੁਣ ਇਸ ਸਮੇਂ ਮਾਹੌਲ ਚੱਲ ਰਿਹਾ ਆ ਚੋਣਾਂ ਨੂੰ ਲੈ ਕੇ, ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਜ਼ਾਹਰ ਹੈ ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਪੰਜਾਬ ਜਿਹੜਾ ਸਿੱਖ ਹੋਮਲੈਂਡ ਹੈ, ਔਰ ਸਿੱਖ ਹੋਮਲੈਂਡ 'ਚ ਗੁਰੂ ਨਾਨਕ ਪਾਤਸ਼ਾਹ ਦਾ ਚੈਲੰਜ ਜਿਹੜਾ ਕਿ ਬ੍ਰਾਹਮਣਵਾਦ ਨੂੰ, ਹਿੰਦੂਤਵਾ ਜਿਸ ਦਾ ਅੱਜ ਨਾਂ ਰੱਖਿਆ ਹੋਇਆ ਹੈ, ਉਹ ਹਮੇਸ਼ਾ ਰੜਕਦਾ ਹੈ। ਇਹ ਕਿਵੇਂ ਇਹਨਾਂ ਦੇ ਲਈ ਇਹ ਟੋਲਰੇਬਲ ਹੋਏਗਾ ਕਿ ਜਦੋਂ ਸਿੱਖ ਰੋਜ਼ਾਨਾ ਸਵੇਰ ਵੇਲੇ ਆਸਾ ਦੀ ਵਾਰ ਦਾ ਕੀਰਤਨ ਹਰ ਗੁਰਦੁਆਰੇ 'ਚ ਕਰਦੇ ਨੇ, ਔਰ ਉਸ ਦੇ ਵਿੱਚ ਇਹ ਪੜ੍ਹਦੇ ਨੇ, ਮੱਥਾ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਇਹ ਬ੍ਰਾਹਮਣਵਾਦ ਨੂੰ ਡਿਫਾਈਨ ਕੀਤਾ ਹੋਇਆ ਹੈ ਕਿ ਬ੍ਰਾਹਮਣਵਾਦ ਦੀ ਆਈਡੀਓਲੋਜੀ ਦੁਨੀਆ ਦੇ ਲਈ ਤਕਲੀਫਦੇਹ ਹੈ, ਇਹ ਬੁੱਚਰ ਆਫ ਦਾ ਵਰਲਡ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਇਫੈਕਟਿਵਨੈਸ ਦੇ ਨਾਲ ਉਸ ਧਰਤੀ ਦੇ ਉੱਤੇ ਖਲੋ ਕੇ ਇਸ ਵਿਚਾਰਧਾਰਾ ਨੂੰ ਚੈਲੰਜ ਕੀਤਾ, ਇਹ ਮਹਾਤਮਾ ਬੁੱਧ ਤੋਂ ਬਾਅਦ ਲਗਭਗ 2000 ਸਾਲ ਬਾਅਦ ਅਸੀਂ ਕਹਿ ਸਕਦੇ ਹਾਂ ਉਸ ਧਰਤੀ ਦੇ ਉੱਤੇ ਚੈਲੰਜ ਸੀ। ਔਰ ਇਹੀ ਆਪਣੇ ਆਪ 'ਚ ਐਕਸਪਲੇਨ ਕਰਦਾ ਹੈ ਕਿ 10 ਪਾਤਸ਼ਾਹੀਆਂ ਦੇ ਜੀਵਨ ਕਾਲ 'ਚ ਇਹਨਾਂ ਨੇ ਕਿਵੇਂ ਸਾਜ਼ਿਸ਼ਾਂ ਕੀਤੀਆਂ, 22 ਧਾਰ ਦੇ ਪਹਾੜੀ ਰਾਜੇ, ਔਰ ਜੇ ਲਗਭਗ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਲੜੀਆਂ ਨੇ, ਤੇ ਉਸ ਚੋਂ 11 ਜੰਗਾਂ ਹਿੰਦੂ ਰਾਜਿਆਂ ਦੇ ਖਿਲਾਫ ਜਿਹੜੇ ਕਿ ਬ੍ਰਾਹਮਣਵਾਦ ਦੀ ਆਈਡੀਓਲੋਜੀ ਨੂੰ ਪਰਨਾਏ ਹੋਏ ਸਨ, ਔਰ ਉਹਨਾਂ ਦੀ ਇਨਸਟੀਗੇਸ਼ਨ ਦੇ ਨਾਲ ਹੀ ਚੱਲਦੇ। ਉਦੋਂ ਇਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਸੀ। 47 ਤੋਂ ਫੌਰਨ ਬਾਅਦ ਜਿੱਥੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ, ਉੱਥੇ ਹਰ ਸਰਕਾਰ ਦੀ ਨੀਤੀ ਜਿਹੜੀ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਵੀ ਸੀ, ਉਹਨਾਂ ਨੇ ਵੀ ਪੰਜਾਬ ਨੂੰ ਡਿਪਰਾਈਵ ਕੀਤਾ ਉਹਦੇ ਰਿਸੋਰਸਿਸ ਤੋਂ, ਇੰਡਸਟਰੀਅਲਾਈਜ਼ ਨਹੀਂ ਹੋਣ ਦਿੱਤਾ, ਪਾਣੀਆਂ ਦੀ ਲੁੱਟ। ਅਸੀਂ ਬਾਰ-ਬਾਰ ਉਹ ਗੱਲਾਂ ਕਰਦੇ। ਹਿੰਦੂਤਵਾ ਦੀ ਆਈਡੀਓਲੋਜੀ ਸੈਕੂਲਰਿਜ਼ਮ ਦਾ ਲਬਾਦਾ, ਤਾਂ ਫਿਰ ਇੱਕ ਲਬਾਦੇ ਦੇ ਥੱਲੇ ਲੁਕਿਆ ਹੋਇਆ ਇਹਨਾਂ ਦਾ ਏਜੰਡਾ ਸੀ। ਪਰ ਜਿਨ੍ਹਾਂ ਦੇ ਕੋਲ ਅੱਜ ਹਕੂਮਤ ਹੈ, ਆਰਐਸਐਸ, ਉਹ ਤਾਂ ਹਿੰਦੀ ਹਿੰਦੁਸਤਾਨ ਜਿਹੜਾ ਉਹਨਾਂ ਦੇ 100 ਸਾਲ ਪਹਿਲਾਂ ਉਹਨਾਂ ਦੀ ਜਿਹੜੀ ਮਿਸ਼ਨ ਸਟੇਟਮੈਂਟ ਹੈ ਉਸ ਦਾ ਹਿੱਸਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆ ਤੁਸੀਂ ਬੰਗਾਲ ਦੇ ਵਿੱਚ ਦੇਖਿਆ ਚੋਣ ਨਤੀਜਿਆਂ ਤੋਂ ਬਾਅਦ ਇਸ ਵੇਲੇ ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਿਆਦਾ ਹਿੰਸਾ ਹੋ ਰਹੀ ਹੈ। ਬੁਲਡੋਜ਼ਰ ਆ ਗਏ ਨੇ, ਜੇਸੀਟੀ ਮਸ਼ੀਨਾਂ, ਉਹਨਾਂ ਦੀ ਅਜੇ ਸਹੁੰ ਨਹੀਂ ਚੁੱਕੀ ਹੈ ਸਰਕਾਰ ਨੇ, ਮਮਤਾ ਬੈਨਰਜੀ ਨੇ ਰਿਜ਼ਾਈਨ ਨਹੀਂ ਕੀਤਾ, ਅੱਜ ਉਹਨਾਂ ਦੀ ਵਿਧਾਨ ਸਭਾ ਭੰਗ ਕੀਤੀ ਗਈ ਹੈ। ਔਰ ਜਿਹੜਾ ਸੁਭਿੰਦਰ ਅਧਿਕਾਰੀ, ਉਸਦੀ ਬਿਆਨਬਾਜ਼ੀ ਉਸ ਬਿਸਵਾ ਵਾਂਗ ਹੈ, ਅਸਾਮ ਵਾਂਗ, ਜਿਹੜਾ ਹਿੰਦੂ ਭਾਈ ਕਰਕੇ ਕਰਦੇ ਨੇ। ਔਰ ਪੰਜਾਬ ਦੇ ਹਵਾਲੇ ਨਾਲ ਮੈਂ ਅਮਿਤ ਸ਼ਾਹ ਦਾ ਹੀ ਜੇ ਕੋਟ ਕਰਾਂ, ਜਦੋਂ ਉਹਨੂੰ ਪੁੱਛਿਆ ਗਿਆ ਸੀ ਕਿ ਜੀ ਕੀ ਤੁਸੀਂ 2027 ਦੇ ਵਿੱਚ ਜਿਹੜਾ ਉਹ ਪੰਜਾਬ ਦੇ ਨੂੰ ਫਤਹ ਕਰ ਪਾਓਗੇ, ਤੁਹਾਡੀ ਸਰਕਾਰ ਬਣੇਗੀ, ਤੇ ਅਮਿਤ शाह ने कहा ਸੀ कि इस सृष्टि को बनाने वाला ब्रह्मा है और इस सृष्टि को बनाने वाला ब्रह्मा भी नहीं जानता कि पंजाब में क्या होने वाला है। ਸੋ ਇਸ ਦੇ ਥੱਲੇ ਉਹਦਾ ਮਤਲਬ ਇਹ ਸੀ ਕਿ ਭਾਈ ਪੰਜਾਬ ਸਾਡੇ ਕਾਬੂ 'ਚ ਨਹੀਂ। ਪਰ ਹੁਣ ਜਿਸ ਤਰੀਕੇ ਦੇ ਨਾਲ, ਇਵੇਂ ਹੀ ਬੰਗਾਲ ਬਾਰੇ ਵੀ ਇਹ ਬਹੁਤ ਸਾਰੇ ਐਨਾਲਿਸਟ ਦਾ ਖਿਆਲ ਸੀ ਕਿ ਬੰਗਾਲ ਦੇ ਵਿੱਚ ਬੜੀ ਡੀਪ
ਜਿਹੜੀ ਹੈ ਉਹ ਲਿਬਰਲ ਵੈਲਿਊਜ਼ ਨੇ, ਮਮਤਾ ਬੈਨਰਜੀ ਔਰ ਉਸ ਦਾ ਇਮੇਜ ਭਾਵੇਂ ਥੋੜੀ ਬਹੁਤ ਉਹਨਾਂ ਦੀਆਂ ਗਵਰਨਿੰਗ ਫੇਲਿਅਰਸ ਨੇ, ਬੇਇਨਸਾਫੀਆਂ ਦੀ ਗੱਲ ਹੈ, ਪਰ ਕਿਸੇ ਵੀ ਹਾਲਤ 'ਚ ਬੀਜੇਪੀ ਜਿਹੜੀ ਹੈ ਉਹ ਉੱਥੇ ਜਿੱਤ ਨਹੀਂ ਸਕਦੀ ਹੈ। ਭਾਵੇਂ ਸਾਈਜ਼ੇਬਲ ਵੋਟਾਂ ਉਹ ਜ਼ਰੂਰ ਲਿਜਾ ਸਕਦੀ, ਪਰ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੇ SIR ਦਾ ਸਹਾਰਾ ਲਿਆ, ਕਿਵੇਂ ਉਹਨਾਂ ਨੇ 2.5 ਲੱਖ ਉੱਥੇ ਸਿਕਿਉਰਿਟੀ ਦੇ ਬੰਦੇ ਲਿਆ ਕੇ ਯੂਪੀ, ਬਿਹਾਰ, ਉੜੀਸਾ ਕਾਡਰ ਦੇ ਅਫਸਰਾਂ ਤੋਂ ਬੇਪਤ ਕਰਵਾਇਆ ਲੋਕਲ ਪੁਲਿਸ ਨੂੰ, ਔਰ ਕਿਵੇਂ ਧੱਕੇ ਦੇ ਨਾਲ ਉਹਨਾਂ ਨੇ 91 ਲੱਖ ਵੋਟਾਂ ਕੱਟ ਕੇ ਜਿਹੜਾ ਉਹ ਜਿੱਤ ਹਾਸਲ ਕੀਤੀ। ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਵੀ ਲੰਬੇ ਟਾਈਮ ਤੋਂ ਜਿਹੜੀ ਦਲ ਬਦਲੀ ਕੈਪਟਨ ਅਮਰਿੰਦਰ ਤੋਂ ਲੈ ਕੇ ਔਰ ਜਗਮੀਤ ਬਰਾੜ ਔਰ ਹਰਵਿੰਦਰ ਫੂਲਕੇ ਤੱਕ ਸਾਡੇ ਸਾਹਮਣੇ ਹੈ, ਔਰ ਬੰਗਾਲ ਜਿੱਤ ਦੇ ਨਾਲ ਇਹਨਾਂ ਦੇ ਹੌਸਲੇ ਹੋਰ ਵਧੇ ਨੇ ਜੇ ਪਿਛਲੇ 48 ਘੰਟੇ ਤੁਸੀਂ ਪੰਜਾਬ ਦੇ ਵਿੱਚ ਦੇਖੋ, ਕਿਉਂਕਿ ਉਹਨਾਂ ਦੇ ਲਈ ਪਹਿਲਾਂ ਤਾਂ ਜਿਹੜੀ ਬੀਜੇਪੀ ਦੀ RSS ਦੀ ਮੈਂ ਕਹਾਂਗਾ ਬੀ ਟੀਮ ਹੈ ਆਮ ਆਦਮੀ ਪਾਰਟੀ, ਉਹਨੂੰ ਡਿਸਕ੍ਰੈਡਿਟ ਕਰਨਾ ਵੀ ਉਹਨਾਂ ਦਾ ਹਿੱਸਾ ਹੈ, ਕਿਉਂਕਿ ਉਹਨਾਂ ਨੂੰ ਇਹ ਹੈ ਕਿ ਭਾਈ ਅਗਲੀਆਂ ਇਲੈਕਸ਼ਨਾਂ 'ਚ ਉਹ ਆਪਣੇ ਜਿਹੜਾ ਦੁਬਾਰਾ ਆਪਣਾ ਆਧਾਰ ਨਾ ਬਣਾ ਸਕਣ। ਇਸ ਲਈ ਤੁਸੀਂ ਦੇਖੋਗੇ ਕਿ 2-3 ਘਟਨਾਵਾਂ ਇਹਨਾਂ 2 ਦਿਨਾਂ ਦੇ ਵਿੱਚ ਹੁੰਦੀਆਂ ਨੇ। ਜਲੰਧਰ ਕੰਟੋਨਮੈਂਟ ਜਾਂ ਸ਼ਾਇਦ ਅੰਮ੍ਰਿਤਸਰ ਕੰਟੋਨਮੈਂਟ ਦੇ ਨੇੜੇ ਬੰਬ ਧਮਾਕੇ, ਜਿਨ੍ਹਾਂ ਨੂੰ DGP ਉਹਨਾਂ ਦਾ ਗੌਰਵ ਯਾਦਵ ਤਾਂ ਕਹਿੰਦਾ ਜੀ ISI ਦਾ ਕੰਮ ਹੈ, ਪਰ ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਜੀ ਇਹ ਜਿਹੜਾ BJP ਦਾ ਕੰਮ ਹੈ। BJP ਨੇ ਮਾਨਹਾਨੀ ਦਾ ਨੋਟਿਸ ਦੇ ਦਿੱਤਾ ਹੈ ਕਿ ਜੀ ਸਾਡੇ ਖਿਲਾਫ ਇਹ ਗਲਤ ਪ੍ਰੋਪੇਗੈਂਡਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਹੁਣ ਅਗਲੇ ਜਿਹੜੇ 10-11 ਮਹੀਨੇ ਨੇ ਪੰਜਾਬ ਦੀਆਂ ਚੋਣਾਂ ਤੱਕ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰਨਾ। ਉਸ ਦੇ ਹਵਾਲੇ ਨਾਲ ਜਿਹੜਾ ਫਿਰ ਇਸ ਗੱਲ ਦੀ ਵੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਲਾਅ ਐਂਡ ਆਰਡਰ ਦਾ ਬਹਾਨਾ ਬਣਾ ਕੇ ਭਗਵੰਤ ਮਾਨ ਦੀ ਗਵਰਨਮੈਂਟ ਨੂੰ ਡਿਸਮਿਸ ਕਰ ਦਿੱਤਾ ਜਾਏ, ਨੇੜੇ ਜੇ ਆ ਕੇ ਸੈਂਟਰਲ ਦੇ ਦਸਤੇ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਹੋਣਗੇ। ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਹੈ ਉਹ ਤਾਂ RSS ਦਾ ਪੇਡ ਵਰਕਰ ਹੀ ਹੈ ਜਾਂ ਉਹਨਾਂ ਦਾ ਆਨਰਰੀ ਵਰਕਰ ਹੈ, ਉਹੀ ਕੰਮ ਕਰ ਰਿਹਾ। ਔਰ ਵਿਦਿਨ ਜਿਹੜੀ ਪੋਲਰਾਈਜੇਸ਼ਨ ਵੀ ਹੋ ਰਹੀ ਹੈ, ਜਿਵੇਂ ਤੁਸੀਂ ਦੇਖੋਗੇ ਕਿ ਸੋਸ਼ਲ ਮੀਡੀਆ ਤੇ ਵੀ ਦਲਿਤ ਭਾਈਚਾਰਾ ਹਾਲਾਂਕਿ ਸਭ ਤੋਂ ਜ਼ਿਆਦਾ ਸੁਰੱਖਿਅਤ ਔਰ ਸਭ ਤੋਂ ਜ਼ਿਆਦਾ ਹੱਕ ਪੰਜਾਬ 'ਚ ਨੇ, ਲੇਕਿਨ ਜਿਵੇਂ ਉਹਨਾਂ ਨੂੰ ਜ਼ਿਮੀਂਦਾਰਾਂ ਦੇ ਖਿਲਾਫ ਖੜਾ ਕੀਤਾ ਜਾ ਰਿਹਾ ਹੈ, ਧਾਰਮਿਕ ਪੱਧਰ ਦੇ ਉੱਤੇ ਨਫ਼ਰਤ ਦਾ ਇੱਕ ਬੋਲਬਾਲਾ, ਉਹ ਤਾਂ ਉੱਥੋਂ ਦੀ ਸਾਰੀ ਫਿਜ਼ਾ ਦੇ ਵਿੱਚ ਹੀ ਹੈ। ਮੈਨੂੰ ਲੱਗਦਾ ਵੀ ਇਹਨਾਂ 10 ਮਹੀਨਿਆਂ 'ਚ ਉਹ ਹਰ ਉਹ ਹੀਲਾ ਵਰਤਣਗੇ ਕਿ ਪੰਜਾਬ ਦੇ ਉੱਤੇ ਜੇ ਬੇਸ਼ੱਕ ਜੇ ਡਾਇਰੈਕਟ ਸਰਕਾਰ ਨਾ ਵੀ ਬਣਾ ਸਕੇ, ਜੇ ਹੰਗ ਅਸੈਂਬਲੀ ਵੀ ਹੁੰਦੀ ਹੈ, ਇਹਨਾਂ ਦੇ ਕੋਲ ਪਾਵਰ ਹੁੰਦੀ ਹੈ। ਜੋ ਤਮਿਲਨਾਡੂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਭਾਈ ਜੇ ਵਿਜੇ ਜਿੱਤਿਆ ਵੀ ਹੈ, ਹਾਲਾਂਕਿ ਇੱਕ ਪ੍ਰੈਸੀਡੈਂਟ ਹੈ ਕਿ ਜਿਹੜਾ ਸਭ ਤੋਂ ਵੱਡੀ ਪਾਰਟੀ ਹੈ ਉਹਨੂੰ ਇਨਵਾਈਟ ਕੀਤਾ ਜਾਂਦਾ ਹੈ, ਉਹ ਜੇ ਆਪਣੀ ਮੈਜੋਰਿਟੀ ਅਸੈਂਬਲੀ 'ਚ ਪ੍ਰੂਵ ਨਾ ਕਰ ਸਕੇ ਫਿਰ ਕੋਈ ਦੂਸਰੀ ਧਿਰ ਨੂੰ ਦਿੱਤਾ ਜਾਂਦਾ ਹੈ। ਸੋ ਉੱਥੇ ਵੀ ਡਿਲੀ ਡੈਲੀ ਹੋ ਰਿਹਾ। ਸੋ ਪੰਜਾਬ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਭਾਈ ਸਾਨੂੰ ਡੋਗਰਿਆਂ ਵੱਲ ਧਿਆਨ ਦੇਣਾ ਪਏਗਾ। ਬਹੁਤ ਸਾਰੀਆਂ ਸਰਪ੍ਰਾਈਜ਼ਸ ਵੀ ਸਾਡੇ ਲਈ ਹੋਣਗੀਆਂ। ਕੁਛ ਉਹ ਲੋਕ ਜਿਹੜੇ ਭਗਵੰਤ ਮਾਨ ਸਰਕਾਰ ਦੇ ਵਿੱਚ ਨੇ ਅੱਜ, ਉਹਨਾਂ ਨੂੰ ਸੱਦ ਕੇ ED ਔਰ ਦੂਸਰੇ ਉਹਨਾਂ ਦੀਆਂ ਫਾਈਲਾਂ ਦਿਖਾ ਕੇ ਜਿਹੜਾ ਉਹ ਪਾਰਟੀਆਂ ਬਦਲਾਉਣਗੇ ਵੀ, ਐਨਾਰਕੀ ਵੀ ਪੈਦਾ ਕਰਨਗੇ। ਔਰ ਇੱਕ ਨੈਰੇਟਿਵ ਜਿਹੜਾ ਅਮਿਤ ਸ਼ਾਹ ਨੇ ਲੁਧਿਆਣੇ ਦੀ ਰੈਲੀ 'ਚ ਲਿਆ ਸੀ ਕਿ BJP ਹੈ ਜਿਹੜਾ ਪੰਜਾਬ ਨੂੰ ਗੈਂਗਸਟਰਸ ਤੋਂ ਮੁਕਤ ਕਰ ਸਕਦੀ ਹੈ, BJP ਹੈ ਜਿਹੜੀ ਪੰਜਾਬ ਨੂੰ ਡਰੱਗ ਮੁਕਤ ਕਰ ਸਕਦੀ ਹੈ। ਸੋ ਇਸ ਵੇਲੇ ਗੈਂਗਸਟਰ ਫਿਨੋਮੇਨਾ ਵੀ ਹੁਣ ਤਾਂ ਆਮ ਸ਼ਹਿਰੀ ਵੀ, ਜਿਹੜੇ ਅੱਗੇ ਤਾਂ ਸੀ ਕਿ ਕੋਈ ਵੱਡਾ ਕਾਰਖਾਨੇਦਾਰ ਹੈ ਜਾਂ ਵੱਡਾ ਕੋਈ ਪੋਲੀਟੀਕਲ ਫਿਗਰ ਹੈ, ਹੁਣ ਤੱਕ ਆਰਡਨਰੀ ਮਿਡਲ ਕਲਾਸ ਨੂੰ ਵੀ ਜਿਹੜਾ ਗੈਂਗਸਟਰ ਦਾ ਜਿਹੜਾ ਸਨੇਕ ਹੈ ਉਹ ਬਾਈਟ ਕਰ ਰਿਹਾ ਹੈ। ਸੋ ਇਹ ਸਾਰੇ ਦੇ ਥੱਲੇ ਇੱਕ ਕਨਫਿਊਜ਼ਨ, ਭੰਬਲ ਪੂਸਾ, ਡੀਮੋਰਲਾਈਜੇਸ਼ਨ ਚੋਂ BJP ਜਿਹੜਾ ਉਹ ਕੋਸ਼ਿਸ਼ ਕਰੇਗੀ। ਪਰ ਲੈਟ ਵੀ ਸੀ, ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਜ਼ਾਲਮਾਂ ਨੂੰ ਰੋਕਿਆ, ਇਹਨਾਂ ਦਾ ਰੱਥ ਵੀ ਰੋਕਿਆ। ਇਸ ਦਾ ਦੋਵੇਂ ਤਿੰਨੀ ਵਾਰੀ ਮੋਦੀ ਦਾ ਪੰਜਾਬ 'ਚ ਸਿਟਿੰਗ ਪੰਜਾਬ ਅਸੈਂਬਲੀ 'ਚ ਸਿਰਫ 2 ਮੈਂਬਰ ਨੇ BJP ਦੇ। ਔਰ ਅਸੀਂ ਇਹੀ ਕਵਾਂਗੇ ਕਿ ਪੰਥਕ ਧਿਰਾਂ ਵੀ ਸੁਚੇਤ ਨੇ, ਲੇਕਿਨ ਜਿਸ ਕਿਸਮ ਦਾ ਡਿਵੀਜ਼ਨ ਦਾ ਪਾਰਟ ਸਾਡੇ 'ਚ ਹੈ, ਇਹ ਨਾ ਹੋਏ ਕਿ ਪੰਥਕ ਵੋਟ 5 ਹਿੱਸਿਆਂ 'ਚ ਵੰਡੀ ਹੋਏ ਔਰ ਅਲਟੀਮੇਟਲੀ ਜਿਹੜੀ ਹੈ ਇਹਨਾਂ ਨੇ ਅਜੇ SIR ਪੰਜਾਬ 'ਚ ਵੀ ਲਾਗੂ ਕਰਨਾ ਹੈ। ਬਹੁਤ ਸਾਰੀਆਂ ਵੋਟਾਂ ਇਹ ਕੱਟਣਗੇ, ਬਹੁਤ ਸਾਰੀਆਂ ਜਾਲੀ, ਕਿਉਂਕਿ
ਬੰਗਾਲ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕਿ ਕੱਲੀਆਂ 91 ਲੱਖ ਕੱਟੀਆਂ ਹੀ ਨਹੀਂ, ਚੋਣਾਂ ਤੋਂ ਠੀਕ 24 ਘੰਟੇ ਪਹਿਲਾਂ 6 ਲੱਖ ਨਵੀਆਂ ਵੋਟਾਂ ਲਿਆਂਦੀਆਂ ਗਈਆਂ, ਐਡ ਕੀਤੀਆਂ ਗਈਆਂ। ਕਿਸੇ ਨੂੰ ਕੋਈ ਪਤਾ ਨਹੀਂ। ਹੁਣ ਤੁਸੀਂ ਸਵਾਲ ਸੁਪਰੀਮ ਕੋਰਟ 'ਚ ਲੈ ਕੇ ਜਾਣਾ, ਸੁਪਰੀਮ ਕੋਰਟ ਨੂੰ ਕੋਈ ਫਰਕ ਨਹੀਂ ਪੈਂਦਾ ਕਿ 91 ਲੱਖ ਕੱਟੀ ਗਈ ਕਿ 61 ਲੱਖ ਕੱਟੀ ਗਈ। ਸੋ ਇਸ ਤੋਂ ਇਹ ਕਾਫੀ ਬੀਜੇਪੀ ਵਾਲੇ ਉਤਸ਼ਾਹਤ ਹੋਏ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਜਿਹੜਾ ਇਹ ਬੰਗਾਲ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇ ਦਿੱਤਾ ਹੈ ਕਿ ਬਈ ਹੁਣ ਸਾਡੇ ਰੱਥ ਨੂੰ ਤੁਸੀਂ ਰੋਕ ਨਹੀਂ ਸਕੋਗੇ। ਪਰ ਲੈਟ ਵੀ ਸੀ, ਪੰਜਾਬ ਗੁਰੂ ਦਾ ਖਾਲਸਾ ਵਸਦਾ ਹੈ ਔਰ ਇਹਨਾਂ ਨੂੰ ਇਫੈਕਟਿਵਲੀ ਪੰਜਾਬ ਇਨ ਜਨਰਲ, ਸਿੱਖ ਕੌਮ ਇਨ ਪਾਰਟਿਕੂਲਰ ਚੈਲੰਜ ਦੇਗੀ। ਬਿਲਕੁਲ ਡਾਕਟਰ ਸਾਹਿਬ, ਜਿਹੜੇ ਇਹ ਇੱਕ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਸ ਵਾਰ ਦੀਆਂ ਚੋਣਾਂ ਆ, ਇਹ ਚੋਣਾਂ ਦੇ ਵਿੱਚ ਕਾਫੀ ਕੁਝ ਨਵਾਂ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਚਾਹੇ ਉਹ ਭਾਈ ਅਮਰਪਾਲ ਸਿੰਘ ਹੋਰਾਂ ਦੇ ਰੂਪ ਦੇ ਵਿੱਚ ਉਹਨਾਂ ਦੀ ਪਾਰਟੀ ਹੋਵੇ, ਚਾਹੇ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਵੀ ਦੁਬਾਰਾ ਆਧਾਰ ਜਿਵੇਂ ਬਣਿਆ ਆ, ਤੇ ਇੱਕ ਆਮ ਨੈਰੇਟਿਵ ਸਿੱਖਾਂ ਦੇ ਵਿੱਚ ਵੀ ਜਿਹੜਾ ਆ ਉਹ ਜਿਹੜੀ ਬਾਦਲ ਦਲ ਦੀ ਜਿਹੜੀ ਸਿਆਸਤ ਸੀ ਉਹਦੇ ਨਾਲੋਂ ਜਦੋਂ ਹੁਣ ਟੁੱਟੇ ਆ, ਤਾਂ ਉਹ ਜਿਹੜੀਆਂ ਸਿੱਖ ਐਸਪੀਰੇਸ਼ਨ ਵਾਲੀ ਜਿਹੜੀ ਸਿਆਸਤ ਆ ਉਹ ਵੀ ਦੁਬਾਰਾ ਉੱਭਰ ਰਹੀ ਆ। ਤਾਂ ਇਹ ਸਾਰਾ ਕੁਝ ਮਤਲਬ ਪੰਜਾਬ ਹੁਣ ਕਿਹੜਾ ਰੁਖ ਲੈਂਦਾ ਆ, ਕਿੱਧਰ ਨੂੰ ਪੰਜਾਬ ਅਗਲੇ ਮਹੀਨਿਆਂ 'ਚ ਤੁਰਦਾ ਆ, ਇਹ ਸਾਰੇ ਕੁਝ ਦੇ ਉੱਤੇ ਵੀ ਸਾਡੀ ਨਜ਼ਰ ਜਿਹੜੀ ਆ ਬਣੀ ਰਹੂਗੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਤੇ ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ, ਟੀਵੀ 84 ਦੀਆਂ ਐਪਸ ਆਪਣੇ ਮੋਬਾਈਲਸ ਦੇ ਵਿੱਚ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ, ਜਿੱਥੇ ਕਿ 24/7 ਲਾਈਵ ਟੀਵੀ ਵੀ ਚੱਲਦਾ ਹੈ ਤੇ ਹੋਰ ਵੀਡੀਓਜ਼ ਵੀ ਤੁਸੀਂ ਉਹਨਾਂ ਐਪਸ ਤੇ ਦੇਖ ਸਕਦੇ ਹੋ। ਤੇ ਇਸ ਤੋਂ ਇਲਾਵਾ ਟੀਵੀ 84 ਦੇ YouTube ਚੈਨਲਸ ਤੇ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਹੈਂਡਲਸ ਜਿਹੜੇ ਆ ਉਹਨਾਂ ਨੂੰ ਵੀ ਤੁਸੀਂ ਫੋਲੋ ਕਰਕੇ ਤੇ ਜਿਹੜੀਆਂ ਜਾਣਕਾਰੀਆਂ ਆ ਉਹਨਾਂ ਨਾਲ ਜੁੜ ਸਕਦੇ ਹੋ। ਤੇ ਟੀਵੀ 84 ਤੁਹਾਡੀ ਸਪੋਰਟ ਦੇ ਨਾਲ ਹੀ ਚੱਲਦਾ ਹੈ। ਤੁਸੀਂ ਟੀਵੀ 84 ਨੂੰ ਸਪੋਰਟ ਕਰਨ ਦੇ ਲਈ ਜਿਹੜੀਆਂ ਆਪਣਾ ਦਸਵੰਧ ਆ, ਆਪਣੀਆਂ ਡੋਨੇਸ਼ਨਸ ਆ, ਉਹ ਟੀਵੀ 84 ਦੀ ਵੈਬਸਾਈਟ tv84.com ਤੇ ਜਾ ਕੇ ਡੋਨੇਟ ਦਾ ਉੱਤੇ ਬਟਨ ਬਣਿਆ ਹੋਇਆ ਹੈ, ਉੱਥੇ ਜਾ ਕੇ ਤੁਸੀਂ ਆਪਣੀ ਜਿਹੜੀ ਸੇਵਾ ਆ ਉਹ ਪਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚੈੱਕ ਵੀ ਜਿਹੜੇ ਆਪਣੇ ਉਹ ਟੀਵੀ 84 ਦੇ ਨਿਊਯਾਰਕ ਬੇਸਡ ਐਡਰੈਸ ਤੇ ਭੇਜ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।